ਅਸਲ ਤੇ ਗੱਲ ਇਹ ਵੇ ਅਸੀਂ ਤੁਸੀਂ ਹੈ ਨਾ ਇੱਕੋ ਤੁਸੀਂ ਜਿਵੇਂ ਅਸੀਂ ਜਿਵੇਂ ਕਿ ਨਸਲ ਸਾਡੀ ਇੱਕ ਹੈ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬੀ ਲਹਿਰ ਹਮੇਸ਼ਾ ਹੀ ਪੰਜਾਬ ਦੀ ਸਾਂਝ, ਪੰਜਾਬ ਦੇ ਰੰਗ ਅਤੇ ਪੰਜਾਬ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਨੂੰ ਆਪ ਜੀ ਦੇ ਰੂਬਰੂ ਕਰਦੀ ਹੈ। ਇੱਕ ਐਸੀ ਹੀ ਮਹਾਨ ਸ਼ਖਸੀਅਤ ਭਾਈ ਦਲੀਪ ਸਿੰਘ ਜੀ ਜਿਨ੍ਹਾਂ ਨੇ 1921 ਵਿੱਚ ਸਾਕਾ ਸ੍ਰੀ ਨਨਕਾਣਾ ਸਾਹਿਬ ਵੇਲੇ ਗੁਰਦੁਆਰਾ ਸ੍ਰੀ ਜਨਮ ਸਥਾਨ ਦੀ ਆਜ਼ਾਦੀ ਲਈ ਆਪਣੀ ਜਾਨ ਦਾ ਨਜ਼ਰਾਨਾ ਪੇਸ਼ ਕੀਤਾ। ਅਸੀਂ ਮੌਜੂਦ ਹਾਂ ਉਹਨਾਂ ਦੇ ਹੀ ਜਨਮ ਸਥਾਨ, ਉਹਨਾਂ ਦੇ ਹੀ ਪਿੰਡ ਸਾਹੋਵਾਲ 132 ਚੱਕ ਤੇ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਹੀ ਪਰਿਵਾਰ ਵਿੱਚੋਂ ਬੀਬੀ ਪ੍ਰਭਜੀਤ ਕੌਰ ਜੀ ਜਿਨ੍ਹਾਂ ਦਾ ਦਾਦਕਾ ਪਰਿਵਾਰ ਭਾਈ ਦਲੀਪ ਸਿੰਘ ਜੀ ਨਾਲ ਜਾ ਮਿਲਦਾ ਹੈ। ਬੀਬੀ ਪ੍ਰਭਜੀਤ ਕੌਰ ਜੀ ਦੇ ਪਿਤਾ ਭਾਈ ਹਰੀ ਸਿੰਘ ਚੀਮਾ ਅਤੇ ਉਹਨਾਂ ਦੇ ਦਾਦਾ ਭਾਈ ਬਲਵੰਤ ਸਿੰਘ ਜੀ ਚੀਮਾ ਇਸੇ ਹੀ ਪਿੰਡ ਦੇ ਵਾਸੀ ਸਨ। ਬੀਬੀ ਜੀ ਅੱਜ ਆਪਣੇ ਵੱਡ ਵਡੇਰਿਆਂ ਦਾ ਪਿੰਡ ਵੇਖਣ ਆਏ ਨੇ। ਆਓ ਵੇਖਦੇ ਹਾਂ ਇਹਨਾਂ ਦਾ ਪਿੰਡ, ਗੱਲਬਾਤ ਦੀ ਸਾਂਝ ਕਰਦੇ ਹਾਂ ਬਜ਼ੁਰਗਾਂ ਦੇ ਨਾਲ ਤੇ ਇਸ ਵੀਡੀਓ ਰਾਹੀਂ ਭਾਈ ਦਲੀਪ ਸਿੰਘ ਅਤੇ ਇਸ ਮਿੱਟੀ ਨੂੰ ਸਲਾਮ ਪੇਸ਼ ਕਰਦੇ ਹਾਂ। ਤੇ ਤੁਸੀਂ ਦੇਖੋ ਵੀ ਤੁਹਾਨੂੰ ਸਰਦਾਰ ਬਰਾਦਰੀ ਨੂੰ ਅਸੀਂ ਲੋਕ ਕਿੰਨਾ ਲਾਈਕ ਕਰ ਰਹੇ ਹਾਂ। ਮੈਂ ਕਹਿੰਦਾ ਇੱਥੇ ਆ ਕੇ ਸਵਾਦ ਹੀ ਆ ਗਿਆ। ਚਲੋ ਤੁਸੀਂ ਤੁਹਾਨੂੰ ਪਤਾ ਹੈ, ਇਹਨਾਂ ਨੂੰ ਨਹੀਂ ਪਤਾ ਕਿ ਯੂਰਪ ਕੰਟਰੀ ਦੇ ਨਹੀਂ ਸਾਨੂੰ ਪਤਾ ਹੈ ਬਹੁਤ ਸਵਾਦ ਆ ਰਿਹਾ ਪਹਿਲਾਂ ਸਵਾਦ ਨਹੀਂ ਸੀ। ਖਾਣੇ ਸਵਾਦ ਦੀ ਹੁੰਦੀ ਨਾ ਫੇਰ ਹੀ ਆ ਕਿ ਹੁਣ ਤੋਂ ਇਹਦਾ ਆ ਨਹੀਂ ਤੁਹਾਡਾ ਹੈ ਵਾਲਾ ਇੱਥੇ ਕਰਕੇ ਤੇ ਆਵਾਂਗੇ ਅਸੀਂ ਇਧਰੋਂ ਲੱਗੂ ਬੈਠੇ। मैं कि मैं आई हाँ जो मैंने कोई मिलेगा तो मैंने बड़ा चंगा लगेगा कि वो नहीं रहे उन्होंने देखा मैं देख के आया, चाहे मैं उस घर बाहर ही देखा मैंने ये पता लगेगा कि मेरे पेरेंट्स आ रहा वो इतों गए। ਬਜ਼ੁਰਗੋ ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਜੀ ਮੁਹੰਮਦ ਸਲੀਮ ਚੀਮਾ। ਮੁਹੰਮਦ ਸਲੀਮ ਚੀਮਾ। ਤੁਹਾਡੇ ਵਾਲਿਦ ਸਾਹਿਬ ਦਾ? ਚੌਧਰੀ ਬਰਕਤ ਅਲੀ। ਚੌਧਰੀ ਬਰਕਤ ਅਲੀ। ਤੇ ਇਹ ਪਿੰਡ ਕਿਹੜਾ ਹੈ? ਸੋਹਵਾਲ 132 ਇਹ 132। ਅੱਛਾ। ਇੱਥੇ ਨਾਲ ਸਟੇਸ਼ਨ ਇਸਰਾਰ ਵਾਲਾ ਇਸਰਾਰ ਮੇਰਾ ਪੁਰਾਣਾ ਨਾਂ ਇਹਦਾ। ਅੱਛਾ। ਉਦੋਂ ਮਗਰ ਹੁਣੇ ਦਾ ਨਾਮ ਪੈ ਗਿਆ ਦਾਰਦੋਸਾਨ। ਹਾਂਜੀ। ਜਿਵੇਂ ਕਿ ਪਹਿਲਾਂ ਫੈਸਲਾਬਾਦ ਲਾਲਪੁਰ ਸੀ, ਹੁਣ ਉਹ ਫੈਸਲਾਬਾਦ ਹੈ। ਹਾਂਜੀ। ਨਾ ਬਦਲ ਗਿਆ। ਇੱਥੇ ਜਿਹੜੇ ਸਰਦਾਰ ਰਹਿੰਦੇ ਸੀਗੇ ਕਿਹਨਾਂ ਕਿਹਨਾਂ ਨੂੰ ਜਾਣਦੇ ਹੋ ਜਿਹੜੇ ਸਾਹੋਵਾਲ ਦੇ ਵਿੱਚ ਰਹਿੰਦੇ ਸੀ? ਮੈਂ ਤਕਰੀਬਨ ਸਾਰਿਆਂ ਦੇ ਨਾਮ ਜਾਣਦਾ। ਰਘੁਵੰਤ ਸਿੰਘ ਉਹ ਮੇਰੇ ਨਾਲ ਪੜਦਾ ਸੀ। मेरे चाचा जी ने ਅੱਛਾ हाँ जी। ਉਹ ਮੇਰੇ ਨਾਲ ਪੜਦਾ ਅਜੇ ਹੈ ਨੇ ਨਾ ਹੈਗੇ ਨੇ। ਹਾਂਜੀ। ਉਹ ਮੇਰੇ ਨਾਲ ਪੜਦੇ ਨੇ। ਇਹਨਾਂ ਦੇ ਫੋਟੋ ਲੈ ਵਜੇ ਕਹਿੰਦੇ ਮੈਂ ਜਾ ਕੇ ਦਿਖਾਵਾਂਗੀ ਉਹਨਾਂ ਨੂੰ। ਇਹਨਾਂ ਦੇ ਉੱਥੇ ਉਹ ਚੁਬਾਰਾ ਹੁੰਦਾ ਸੀ। ਹਾਂਜੀ। ਅਤੇ ਛੁੱਟੀਆਂ ਦੇ ਵਿੱਚ ਜਾ ਕੇ ਉਹ ਚੁਬਾਰੇ 'ਚ ਬਹਿ ਕੇ ਨਾ ਮੇਰੇ ਕੋਲ ਖੁਲਾਸਾ ਹੁੰਦਾ ਸੀ ਹਿਸਾਬ ਦਾ ਅੱਛਾ। ਮੇਰੇ ਕੋਲ तो फिर इकट्ठे भी पढ़ते ਹੁੰਦੇ ਸਾ। ਉਹ ਫਿਰ ਮੈਂ ਲੈ ਕੇ ਜਾਣਾ ਤੇ ਉੱਤੇ ਚੁਬਾਰੇ 'ਚ ਬਹਿ ਕੇ ਨਾ ਸਾਰਿਆਂ ਨੂੰ ਸਵਾਲ ਕੰਮ ਜਿਹੜੇ 6ਵੀਂ 'ਚ ਪੜ੍ਹਦੇ ਸੀ। ਮੈਂ ਉਹਦੀ 6ਵੀਂ ਪੜ੍ਹਦਾ ਸਾਂ ਜਦੋਂ ਹੋ ਗਏ ਤੇ ਅੱਛਾ ਤੁਸੀਂ ਬਲਵੰਤ ਸਿੰਘ ਦੇ ਪੋਤੇ? ਇਹ ਘਰ ਵਾਲੀ ਹੈ ਪੋਤੀ। ਅੱਜ ਮੇਰੀ ਵਾਈਫ ਹੈ ਜੀ ਬਲਵੰਤ ਸਿੰਘ ਦੀ ਪੋਤੀ। ਤੇ ਮੇਰੇ ਫਾਦਰ ਹਰੀ ਸਿੰਘ ਸੀ, ਉਹਨਾਂ ਦਾ ਛੋਟਾ ਨਾਂ ਤੇ ਬਲਵੰਤ ਸਿੰਘ ਦੇ ਬੇਟੇ ਸੀਗੇ ਉਹ।
ਵੱਡਿਆਂ ਦਾ ਨਾਮ ਛੋਟੇ ਹਰੀ ਸਿੰਘ, ਛੋਟਾ ਨਾਮ ਸੀ ਉਹਨਾਂ ਦਾ ਬਸ ਹਰੀ ਸਿੰਘ। ਉਹ ਬਾਬਾ ਬਲਵੰਤ ਗਲਾਸਾਂ ਦੀ। ਸਿੰਘ ਜਿਹੜੇ ਸੀ ਦੋਨੋਂ ਇੱਕੋ ਉਮਰ ਦੇ ਸੀਗੇ। ਉਹਨਾਂ ਦੇ ਬੇਟੇ ਚਾਚਾ ਬਾਪੂ ਜੀ ਜਿਹੜੇ ਬਖਸ਼ੀਸ਼ ਸਿੰਘ ਤੇ ਬਾਪੂ ਜੀ ਜਿਹੜੇ ਮੇਰੇ ਆਪਣੇ ਦਾਦਾ ਜੀ ਬਲਵੰਤ ਸਿੰਘ ਜਿਹੜੇ ਸੀ। ਨਹੀਂ ਇੱਕ ਉਹਨਾਂ ਦਾ ਹੀ ਹਾਂਜੀ ਇੱਕ ਭਾਈ ਸੀ ਬਾਹਮਣਾ ਦੇ ਘਰ ਦਾ ਹਾਂਜੀ ਸੁਖੀ ਨਹੀਂ, ਉਹਨਾਂ ਦਾ ਨਾਮ ਸੁਰਿੰਦਰ ਸਿੰਘ ਸੀ, ਛੋਟਾ ਨਾਮ ਉਹਨਾਂ ਦਾ। ਮੈਨੂੰ ਨਾਮ ਉਹ ਛੋਟੇ ਸੀਗੇ। ਹਾਂਜੀ ਉਹਨੂੰ ਅਸੀਂ ਇਕੱਠੇ ਹੀ ਪੜ੍ਹਦੇ ਸੀ। ਹਾਂਜੀ ਉਹਨਾਂ ਨੂੰ ਬਾਹਮਣ ਅੱਛਾ। ਅਸੀਂ ਬਾਹਮਣੇ ਹਾਂਜੀ ਉਹਨਾਂ ਦਾ ਨਾਮ ਬੜੀ ਦੇਰ ਤੱਕ ਹੋਈ ਰਿਹਾ ਕਿਉਂਕਿ ਬਾਹਮਣ ਦੇ ਘਰ ਦਿੰਦੇ ਹੁੰਦੇ। ਹੁਣ ਤੁਹਾਡੀ ਉਮਰ ਕਿੰਨੀ ਹੈਗੀ? ਇਹ ਮੇਰੀ ਸੰਨ 33 ਦੀ ਪੈਦਾਇਸ਼ ਹੈ। 1933 ਦੀ। ਹਾਂਜੀ। ਯਾਨੀ ਕਿ ਤੁਸੀਂ 47 ਵੇਲੇ 14-15 ਸਾਲ ਦੇ ਸੀ। ਚਲੋ 6ਵੀਂ ਪੜ੍ਹਦਾ ਹਾਂ ਮੈਂ। ਹਾਂਜੀ ਤੁਸੀਂ ਮੇਰੇ ਫਾਦਰ ਦੀ ਏਜ ਦੇ ਤੇ ਚਾਚਾ ਜੀ ਰਘਵੰਤ ਜਿਹੜੇ ਮੇਰੇ ਨੇ ਤੇ ਮੇਰੇ ਫਾਦਰ ਇੱਕੋ ਜਿਹੇ ਹੀ ਸੀਗੇ। ਤੁਸੀਂ ਉਹਨਾਂ ਦੀ ਉਮਰ ਦੇ ਗਏ। ਹਾਂਜੀ, ਬਿਲਕੁਲ। ਜਲਦੀ ਪੂਰੇ ਹੋ ਗਏ। ਹਾਂ ਹਾਂ ਉਹਨਾਂ ਨੂੰ ਪੂਰੇ ਹੋਇਆ ਨੂੰ 13-14 ਸਾਲ ਹੋ ਗਏ। ਬਲਕਿ ਇਕੱਠੇ ਪੜ੍ਹਦੇ ਨੇ ਸਾਂ। ਮੇਰੇ ਇਹ ਨਹੀਂ ਫਾਇਦਾ ਇਕੱਠੇ ਅਸੀਂ ਪੜ੍ਹਦੇ ਹਾਂ। ਉਹ ਤੇ ਅਸੀਂ ਤੇ ਮੇਰੇ ਚਾਚਾ ਜੀ ਜੇ ਜਾਣਦੇ ਨੇ ਰਘਵੰਤ ਸਿੰਘ, ਚਾਚਾ ਜੀ ਸੁਰਿੰਦਰ ਉਹ ਵੀ ਜਾਣਦੇ ਨੇ। ਜਾਣਦੇ ਨਹੀਂ। ਤੇ ਜਿਹੜੇ ਤਾਇਆ ਜੀ ਸੀ ਜੋਗਿੰਦਰ ਸਿੰਘ ਬਖਸ਼ੀਸ਼ ਤੇ ਉਹਨਾਂ ਬਾਪੂ ਜੀ ਦੇ ਬੇਟੇ ਉਹਨਾਂ ਉਹ ਪੂਰੇ ਹੋ ਗਏ ਨੇ। ਤੇ ਮੇਰੇ ਤਾਇਆ ਜੀ ਦੋ ਸੀ ਜਿਵੇਂ ਬਲਬੀਰ ਸਿੰਘ ਤੇ ਇੰਦਰ ਸਿੰਘ ਉਹ ਪੂਰੇ ਹੋ ਗਏ ਨੇ। ਹਾਂਜੀ। ਤੇ ਮੇਰੇ ਫਾਦਰ ਵੀ ਤੇ ਮੇਰੇ ਦਾਦਾ ਜੀ ਹੁਣੀ ਦੋਨੋਂ ਹੀ ਮਤਲਬ ਭਰਾ ਬਖਸ਼ੀਸ਼ ਸਿੰਘ ਤੋਂ ਵੀ ਪਹਿਨੀ ਹੋ। ਦਾਦੀ ਜੀ ਨਹੀਂ ਹੈਗੇ ਇਸ ਕਰਕੇ ਮੈਨੂੰ ਜ਼ਿਆਦਾ ਨਹੀਂ ਸੀ ਪਤਾ ਪਰ ਮੈਂ ਸੁਣੀਆਂ ਹੋਈਆਂ ਸੀ ਉਹਨਾਂ ਕੋਲ। ਤੇ ਜਦੋਂ ਮੈਂ ਇੱਥੇ ਆਈ ਤਾਂ ਮੈਨੂੰ ਪਤਾ ਨਹੀਂ ਸੀ ਜ਼ਿਆਦਾ। ਮੈਂ ਕਿ 100 ਵਾਲਾ ਸੀਗਾ ਚੀਮੇ ਉੱਥੇ ਰਹਿੰਦੇ। ਤੇ ਮੈਂ ਜਦੋਂ ਵੀ ਕਿਸੇ ਨੂੰ ਪੁੱਛਿਆ ਨਾ ਜਿਹੜੇ ਮੈਨੂੰ ਕਰਤਾਰਪੁਰ ਮਿਲੇ ਜਾਂ ਇੱਥੇ ਮਿਲੇ ਨੇ ਪੰਜਾ ਸਾਹਿਬ ਗਏ ਸੀ ਜਾਂ ਜਦ ਅਸੀਂ ਇਸਲਾਮਾਬਾਦ ਪਹੁੰਚੇ ਸੀ ਤੇ ਜਿਹੜੇ ਨਾਸੇ ਢਿੱਲੋਂ ਕੰਮ ਕਰ ਰਹੇ ਨੇ ਪੰਜਾਬੀ ਲੈ ਪ੍ਰੋਗਰਾਮ ਤੇ ਵੀ ਲਵਲੀ ਵੀ ਉਹਨਾਂ ਦੇ ਨਾਲ ਨੇ। ਤੇ ਉਹਨਾਂ ਨੇ ਮੈਂ ਦੱਸਿਆ ਤੇ ਕਹਿੰਦੇ ਮੇਰੀ ਸਿਸਟਰ ਵਿਆਹੀ ਹੋਈ ਹੈ ਸਾਹ ਵਾਲਾ, ਕੋਈ ਮੁਸ਼ਕਲ ਨਹੀਂ ਤੁਸੀਂ ਜਾਓ ਕੋਈ ਨਾ ਕੋਈ ਜ਼ਰੂਰ ਮਿਲੇਗਾ ਤੁਹਾਨੂੰ। ਤੇ ਮੈਂ ਕਿ ਮੈਂ ਆਈ ਹਾਂ ਜਦੋਂ ਮੈਨੂੰ ਕੋਈ ਮਿਲੇਗਾ ਤਾਂ ਮੈਨੂੰ ਬੜਾ ਚੰਗਾ ਲੱਗੇਗਾ। ਉਹ ਨਹੀਂ ਰਹੇ ਉਹਨਾਂ ਨੇ ਵੇਖਿਆ ਮੈਂ ਵੇਖਿਆ ਚਾਹੇ ਮੈਂ ਉਸ ਘਰ ਨੂੰ ਬਾਹਰੋਂ ਹੀ ਦੇਖ ਲਾਂ ਮੈਨੂੰ ਇਹ ਪਤਾ ਲੱਗੇਗਾ ਕਿ ਮੇਰੇ ਪੇਰੈਂਟਸ ਤੱਕ ਆ ਰਿਹਾ ਉਹ ਇੱਥੋਂ ਗਏ। ਉਹ ਬਹੁਤ ਯਾਦ ਕਰਦੇ ਸਾਰੇ ਮੇਰੇ ਮਨ ਤੱਕ ਉਹ ਭੁੱਲੇ ਨਹੀਂ। ਕਿਵੇਂ ਭੁੱਲ ਸਕਦੇ ਨੇ? ਸਹੀ ਗੱਲ ਜੇ ਜਿਹੜੇ ਸਾਡੇ ਨਾਲ ਪੜ੍ਹਦੇ ਹੁੰਦੇ ਸਨ ਉਹਨਾਂ ਦੀ ਸ਼ਕਲ ਉਹ ਅੱਜ ਵੀ ਮੇਰੇ ਸਾਹਮਣੇ ਆਉਣ ਨਾ ਮੈਂ ਬਿਲਕੁਲ ਉਹਨਾਂ ਨੂੰ ਪਛਾਣ ਲਵਾਂ ਭਾਵੇਂ ਮੈਂ ਉਦੋਂ 13-14 ਸਾਲਾਂ ਦਾ। ਜੀ ਤੇ ਜਦੋਂ ਮੈਂ ਸੜਕ ਤੋਂ ਲੰਘ ਕੇ ਆ ਰਹੀ ਸੀ ਮੈਨੂੰ ਲੱਗਿਆ ਵੀ ਇੱਥੇ ਖੇਤੀ ਵੀ ਕਰਦੇ ਹੋਣਗੇ, ਉਹ ਇੱਥੇ ਘੁੰਮਦੇ ਹੋਣਗੇ। ਬਿਲਕੁਲ ਆ ਇੱਥੇ ਹੀ ਰਹਿੰਦੇ ਹੋਣਗੇ ਤੇ ਉਹ ਹਮੇਸ਼ਾ ਯਾਦ ਕਰਦੇ ਨੇ ਪਰ ਉਹ ਆ ਨਹੀਂ ਸਕੇ। ਫਿਰ ਮੈਂ ਸੋਚਿਆ ਮੈਂ ਕੁਛ ਵੇਖ ਕੇ ਜਾਵਾਂਗੀ ਮੈਨੂੰ ਲੱਗੇਗਾ ਕਿ ਮੈਂ ਦੇਖਿਆ ਹੈ। ਸਾਰੇ ਹੀ ਕੌਮਾਂ ਜਿੰਨੀਆਂ ਸੀ ਸਾਡੇ ਨਾਲ ਤੁਹਾਡੀਆਂ ਰਲਦੀਆਂ ਨੇ ਸਾਰੇ ਨੇ ਸਾਈ। ਮਦਰ ਜੇ ਹੈਗੇ ਨੇ ਮੇਰੇ ਮਦਰ ਹੈਗੇ ਨੇ ਉਹ ਦੱਸ ਕੇ ਨੇ ਉਹ ਹਮੇਸ਼ਾ ਜਾਂਦੇ ਨੇ ਯਾਦ ਕਰਦੇ ਰਹਿੰਦੇ ਨੇ ਕਿ ਅਸੀਂ ਆਪਣੇ ਘਰਾਂ ਚੀਜ਼ਾਂ ਰੱਖ ਕੇ ਆਏ ਸੀ ਅਸੀਂ ਵਾਪਸ ਆ ਜਾਵਾਂਗੇ ਤੇ ਅਸੀਂ ਵਾਪਸ ਗਏ। ਉਹ ਜੀ ਵੀ ਯਾਦ ਕਰਦੇ ਨੇ ਚੀਜ਼ਾਂ। ਪਤਾ ਨਹੀਂ ਸੀ ਨਾ ਕਿ ਵਾਪਸ ਨਹੀਂ ਆਉਣਾ ਇੱਥੋਂ। ਉਸ ਵੇਲੇ ਕਿਸੇ ਨੂੰ ਨਹੀਂ ਸੀ ਪਤਾ ਵੀ ਵਾਪਸ ਨਹੀਂ ਆਉਣਾ। ਇੱਥੋਂ ਜਦੋਂ ਗਏ ਨੇ ਨਾ ਅਸੀਂ ਉਹਨਾਂ ਨੂੰ ਬਕਾਇਦਾ ਆਪ ਜਾ ਕੇ ਛੱਡ ਕੇ ਆਏ ਸਾਂ ਚੱਕ ਝੁਮਰੇ। ਅੱਛਾ। ਦੇਖੋ ਇਹ ਕੋਈ ਲੜਾਈ ਝਗੜੇ ਨਾਲ ਨਹੀਂ। ਹਾਂਜੀ ਹਾਂਜੀ। ਬਿਲਕੁਲ ਇੱਥੇ ਗੱਡਿਆਂ ਤੋਂ ਉਹਨਾਂ ਦਾ ਸਮਾਨ ਲੱਦ ਕੇ ਉਹਨਾਂ ਦੇ ਗੱਡੇ ਵੀ ਸਾਡੇ ਵੀ ਗੱਡੇ ਰਲਾ ਕੇ ਅਸੀਂ ਉੱਤੇ ਸਮਾਨ ਲੱਦਾ ਕੇ ਝੁਮਰੇ ਛੱਡ ਕੇ ਆਏ ਸਾਂ। ਉੱਥੇ ਕੰਮ ਬਣਿਆ ਸੀ। ਅੱਛਾ। ਝੁਮਰਿਓਂ ਫਿਰ ਉਹਨਾਂ ਭੱਜ-ਨੱਸ ਕਰਕੇ ਤੇ ਗੱਡੀ ਇੱਕ ਅਲਾਟ ਕਰਾ ਲਈ ਮਨਜ਼ੂਰ ਕਰਾ ਲਈ ਰੇਲਵੇ ਗੱਡੀ। ਅੱਛਾ। ਉਹਦੇ ਫਿਰ ਟੁਰ ਗਏ ਉੱਥੋਂ ਹੀ ਬਹਿ ਕੇ। ਨਹੀਂ ਤਾਂ ਉਹਨਾਂ ਤੇ ਇੱਥੇ ਵੀ ਚਲੋ 5-4 ਦਿਨ ਰੌਲਾ ਅਸਾਂ ਆ ਜਾਣਾ ਵੇ ਅਸਲ ਤੇ ਆਪ ਉਹਨਾਂ ਆ ਜਾਣਾ ਪਰ ਉਹ ਫਿਰ ਹਾਲਾਤ ਹੀ ਜਦੋਂ ਵਿਗੜਦੇ ਗਏ ਤਾਂ ਹਾਲਾਤ ਫਿਰ ਆਉਣਾ ਕਿੰਨੇ ਸੀ ਨਾ ਕਿਸੇ ਨੂੰ ਵੀ ਨਹੀਂ ਸੀ ਕਿ ਮੁੜ ਕੇ ਨਹੀਂ ਆਉਣਾ। ਇਸੇ ਘਰ 'ਚ ਇਕੱਠੇ ਰਹਿੰਦੇ ਹੁੰਦੇ ਸੀ ਮੇਰੇ ਦੋਨੋਂ ਦਾਦਾ ਜੀ ਬਲਵੰਤ ਸਿੰਘ ਵੀ ਤੇ ਬਖਸ਼ੀ ਇੱਕੋ ਆਤੇ ਜਿਸ ਹੁੰਦੇ ਸਾਂ ਤੇ ਇੱਥੇ ਉਹ ਖੇਤੀ ਖੁੱਤੀ ਕਰਦੇ ਸੀ ਜਿਹੜਾ ਕੰਮ ਕਰਦੇ ਸੀ ਪਿੰਡ 'ਚ ਵਾਹੀ ਕਰਦੇ ਹਨ। ਪਿੰਡ ਦੀ ਬਾਹਰ ਜ਼ਮੀਨ ਸੀ ਉਹਨਾਂ ਦੀ ਤੁਹਾਨੂੰ ਦੱਸਿਆ ਨਾ ਤੇ ਪਾਉਣ ਤੇ ਉਹਨਾਂ ਨੂੰ ਲਾਟ ਹੋਈ ਸੀ 1 ਮਰਬਾ। ਜਿੱਦਾਂ ਉਹ ਗਏ ਨੇ ਨਾ ਉਦੋਂ ਉਹਨਾਂ ਦੀ 10-11 ਮਰਬੇ ਜ਼ਮੀਨ ਸੀ। ਇੰਨੀ ਕੁ ਉਹਨਾਂ ਮਿਹਨਤ ਕੀਤੀ ਸੀ। ਉੱਥੇ ਵੀ ਉਹਨਾਂ ਨੂੰ ਬੜੀ ਕੱਟ ਲੱਗੀ ਸੀ ਜ਼ਮੀਨ ਥੋੜੀ ਮਿਲੀ ਫਿਰ ਉਹਨਾਂ ਨੂੰ। ਅੱਛਾ। ਫਿਰ ਵੀ ਉੱਥੇ ਸਾਡੇ 5-5 6-6 ਮਰਬੇ ਹੈਗੇ ਨੇ ਦੋਨਾਂ ਘਰਾਂ ਦੇ। ਇੱਥੇ ਉਹਨਾਂ ਦੀ 10-11 ਮਰਬੇ ਜ਼ਮੀਨ ਸੀ। ਇੱਥੇ ਉੱਥੇ ਕੱਟ ਲੱਗੀ ਫਿਰ ਉਹਦੀ ਥੋੜੀ ਮਿਲੀ। ਉਹਨਾਂ 2 ਪਿੰਡਾਂ 'ਚ ਸਾਡੀ ਉੱਥੇ ਜ਼ਮੀਨ ਸੀ ਇੱਕ ਦਾਦਾ ਦੀ ਬਖਸ਼ੀਸ਼ ਸਿੰਘ ਦੇ ਜਿਵੇਂ ਪਿੰਡ 'ਚ ਦੂਜੀ ਉੱਥੇ 5-5 6-6 ਮਰਬੇ ਸੀ ਉਹਨਾਂ ਦੇ। ਸਾਡੇ ਮੇਰੇ ਦਾਦਾ ਜੀ ਦੇ 5 ਬੇਟੇ ਸੀ ਜ਼ਮੀਨ ਉਹਨਾਂ ਦੇ 3 ਸੀਗੇ ਤੇ ਉਹਨਾਂ ਨੂੰ ਉੱਥੇ ਮਿਲ ਗਈ। ਇੱਕੋ ਜਗ੍ਹਾ ਇਕੱਠੇ ਨਹੀਂ ਮਿਲੀ ਜ਼ਮੀਨ ਜ਼ਿਆਦਾ ਸੀ। ਅੱਛਾ ਇੱਥੇ ਪਿੰਡ ਦੇ ਨੰਬਰਦਾਰ ਕੌਣ ਸੀਗੇ? ਨੰਬਰਦਾਰ ਜਿਹੜੇ ਇੱਕ ਤੇ ਸੀ ਕਰਤਾਰ ਸਿੰਘ ਅਮਨਜਾਬ ਕਰਤਾਰ ਸਿੰਘ ਰਿਹਾ ਸੀ ਨੰਬਰਦਾਰ ਸੀ ਤੁਹਾਡੀ ਬਰਾਦਰੀ ਚੋਂ। ਅੱਛਾ ਜੀ। ਉਹ ਸੀ। ਹਾਂਜੀ। ਤੇ ਬਾਕੀ ਜਿਹੜੇ ਹਨ ਈਸਰ ਸਿੰਘ ਕੇਸਰ ਸਿੰਘ ਹੋਰੀ ਉਹਨਾਂ 'ਚ ਵੀ ਨੰਬਰਦਾਰ ਰਿਹਾ ਸੀ ਉਤਲੇ ਮਰਬੇ ਦੇ। ਉੱਥੇ ਉਧਰਲੇ ਪੰਜਾਬ 'ਚੋਂ ਨੰਬਰਦਾਰ ਸੀਗੇ ਤੇ ਉਹਨਾਂ ਸਾਡਾ ਘਰ ਜਿਹੜਾ ਨਾ ਲੰਬੜਾਂ ਦੇ ਘਰ ਕਰਕੇ ਜਾਣਿਆ ਜਾਂਦਾ ਸੀ। ਨੰਬਰਦਾਰ ਨੇ ਸਾਡਾ ਘਰ ਉਹਨਾਂ ਨਾਲ ਜਾਣਿਆ ਜਾਂਦਾ। ਅੱਜ ਤੱਕ ਸਾਨੂੰ ਲੰਬੜਾਂ ਦੀਆਂ ਜਿਵੇਂ ਪੋਤਰੀਆਂ ਕਹਿ ਦਿੰਦੇ ਨੇ ਲੰਬੜਾਂ ਦੇ ਪੋਤਰੇ ਉਹਦੇ ਨੰਬਰਦਾਰ ਸੀ ਮੇਰੇ ਦਾਦਾ ਜੀ। ਤੇ ਮੇਰੇ ਦਾਦਾ ਜੀ ਥੋੜੀ ਦੇਰ ਪੁਲਿਸ 'ਚ ਵੀ ਜੌਬ ਕੀਤੀ ਸੀ ਉਹਨਾਂ ਨੇ ਪਰ ਛੱਡ ਕੇ ਆ ਗਏ।
ਛੱਡ ਕੇ ਆ ਗਏ। ਸ਼ਾਇਦ ਇੱਥੇ ਕੀਤੀ ਹੈ ਉਹਨਾਂ ਨੇ ਜਾਂ ਉੱਧਰ ਬਰਕਰ ਨੇ ਮੇਰੀ ਸੰਭਾਲ ਤੋਂ ਪਹਿਲੇ ਕਰ ਲਈ ਹੋਣੀ ਹੈ, ਮੈਨੂੰ ਨਹੀਂ ਉਸ ਗੱਲ ਦਾ ਪਤਾ ਜਿਹੜਾ ਹੈ। ਤੇ ਜਿਹੜੇ ਛੋਟੇ ਬਖਸ਼ੀਸ਼ ਸਿੰਘ ਦਾਦਾ ਸੀ ਉਹ ਨਹੀਂ ਸੀ ਕਰਦੇ, ਉਹ ਖੇਤੀ ਦਾ ਕੰਮ ਕਰਦੇ ਸੀ। ਇਹ ਦੋਵਾਂ ਭਰਾਵਾਂ ਦੀ ਰਲ ਕੇ ਹੀ ਵਾਈ ਸੀ, ਇਕੱਠੀ ਵਾਈ ਸੀ, ਬਿਲਕੁਲ ਇਕੱਠੀ, ਇੱਕੋ ਹੱਥ 'ਚ ਹੁੰਦੇ ਸਨ ਤੇ ਇਕੱਠੀ ਵਾਈ ਉਹਨਾਂ ਦੀ ਹੁੰਦੀ ਸੀ। ਹਾਂਜੀ, ਤੇ ਫਿਰ ਜਦੋਂ ਮੇਰੇ ਜਿਹੜੇ ਛੋਟੇ ਦਾਦਾ ਜੀ ਸੀ, ਜਿਹੜੇ ਮੇਰੇ ਦਾਦਾ ਜੀ ਦੀ ਇੱਕ ਵਾਈਫ ਡੈਥ ਹੋ ਗਈ ਸੀ ਉਹਨਾਂ ਦੀ, ਤੇ ਫਿਰ ਦੂਜਾ ਵਿਆਹ ਹੋਇਆ ਸੀ ਜਿਹੜੇ ਉਹ ਬਖਸ਼ੀਸ਼ ਸਿੰਘ ਦੇ ਜਿਹੜੇ ਵਾਈਫ ਸੀ ਉਹਨਾਂ ਦੀ ਸਿਸਟਰ ਨਾਲ ਹੀ ਹੋਇਆ ਸੀ। ਕਾਰਨ ਸੀ ਉਹਨਾਂ ਦਾ ਨਾਮ ਮੇਰੇ ਦਾਦੀ ਜੀ ਜਿਹੜੇ, ਤੇ ਦੋ ਬੇਟੇ ਜਿਹੜੇ ਬਲਬੀਰ ਸਿੰਘ ਤੇ ਇੰਦਰ ਸਿੰਘ ਤੋਂ ਪਹਿਲੀ ਚੋਂ ਸੀ, ਤੇ ਮੇਰੇ ਫਾਦਰ ਦੇ ਤਿੰਨ ਬ੍ਰਦਰ ਜਿਹੜੇ ਸੀ ਉਹ ਇਹਦੇ ਚੋਂ ਸੀਗੇ। ਫਿਰ ਉਹ ਦੋਨੋਂ ਸਕੀਆਂ ਭੈਣਾਂ ਸੀ, ਬਖਸ਼ੀਸ਼ ਸਿੰਘ ਹੋਰਾਂ ਦੀ ਵਾਈਫ ਤੇ ਮੇਰੇ ਦਾਦਾ ਜੀ ਦੀ ਵਾਈਫ ਜਿਹੜੇ ਛੋਟੇ ਬੀਜੀ ਸੀ ਮੇਰੇ ਦਾਦੀ ਜੀ, ਇਹ ਉਹਨਾਂ ਦੀ ਸਿਸਟਰ ਹੀ ਸੀਗੇ। ਫਿਰ ਇਕੱਠੇ ਸੀ ਤੇ ਜ਼ਮੀਨ ਫਿਰ ਇੱਕ ਥਾਂ ਨਹੀਂ ਸੀ ਮਿਲੀ, ਉਧਰ ਫਿਰ ਦੋ ਜਗ੍ਹਾ ਜ਼ਮੀਨ ਮਿਲੀ ਸੀ। ਇੱਥੋਂ ਚਿੱਠੀ ਉਦੋਂ ਆਉਂਦੀਆਂ ਰਹੀਆਂ ਨਾ, ਜੰਡ ਕੋਟਲੀ ਆਤਾ ਕੇ ਨਾਲ ਛੋਟੇ ਛੋਟੇ ਪਿੰਡ, ਕੋਟਲੀ ਜੰਡ ਸੰਗਲਾ, ਕੋਟਲੀ ਸ਼ਾਂਗਲਾ ਜੰਡ ਬਾੜਾ ਜੰਡ ਬਖਸ਼ੀਸ਼ ਸਿੰਘ ਦਾਦਾ ਜੀ ਉਧਰ, ਅਸੀਂ ਮਾਂਗਟ ਚ ਹੋ ਗਏ, ਮਾਂਗਟ ਪਿੰਡ ਹੈ ਪਿੰਡ ਮੰਗਟ। ਹਾਂਜੀ, ਤੇ ਜੰਡ ਨਾਲ ਜਿਹੜੇ ਬਾਪੂ ਜੀ ਦਲੀਪ ਸਿੰਘ ਸੀ ਉਹਨਾਂ ਦੀ ਜ਼ਮੀਨ ਸੀ, ਤੇ ਇੱਕ ਜਿਹੜੇ ਜਿਨ੍ਹਾਂ ਦੇ ਅੱਗੋਂ ਬੇਟੇ ਗੁਰਬਚਨ ਸਿੰਘ ਹੁਣ ਉੱਥੇ ਐਮਐਲਏ ਸੀਗੇ, ਤੇ ਉਹਨਾਂ ਦੇ ਫਾਦਰ ਦਾ ਨਾਮ ਜਗਤ ਸਿੰਘ ਸੀਗਾ, ਉਹ ਚੀਮੇ ਸੀ ਉਹਨਾਂ ਦੀ ਜ਼ਮੀਨ। ਹਾਂਜੀ, ਜਗਤ ਸਿੰਘ ਹੈ ਸੀ। ਉਹ ਮੇਰੇ ਤਾਇਆ ਜੀ, ਉਹਨਾਂ ਦੇ ਦੋ ਬ੍ਰਦਰ ਸੀ, ਇੱਕ ਬਲਬੀਰ ਸਿੰਘ ਉਹ ਜਲੰਧਰ ਹੁੰਦੇ ਨੇ ਅੱਜ ਕੱਲ੍ਹ, ਹਾਂਜੀ, ਤੇ ਤਾਇਆ ਜਿਹੜੇ ਗੁਰਬਚਨ ਸਿੰਘ ਸੀ ਉਹ ਜਾਂਡੀ ਰਹਿੰਦੇ ਸੀ, ਉਹਨਾਂ ਦੀ ਜ਼ਮੀਨ ਜ਼ਿਆਦਾ ਸੀ, ਦੋ ਭਰਾ ਸੀਗੇ। ਉਹਨਾਂ ਦੀ ਜ਼ਮੀਨ ਇੱਥੇ ਵੀ ਹੈ ਸੀ, ਪਿੱਛਾ ਕਾਫੀ ਸੀ ਜ਼ਮੀਨ ਉਹਨਾਂ ਦੀ, ਪਿਛਲੇ 100 ਵਾਲੀ ਸੀ। ਹਾਂਜੀ, ਉਹ ਦੋ ਭਰਾ ਸੀ, ਉਹਨਾਂ ਦੀ ਜ਼ਮੀਨ ਈਸ਼ਰ ਸਿੰਘ, ਕੇਸਰ ਸਿੰਘ, ਉਹ ਦੋ ਭਾਈ ਸਨ। ਹਾਂਜੀ, ਜਿਹੜਾ ਈਸ਼ਰ ਸਿੰਘ ਸੀ ਉਹ ਤੇ ਇੱਥੋਂ ਕਤਲ ਹੋ ਗਿਆ ਸੀ। ਉਹ ਈਸ਼ਰ ਸਿੰਘ ਦੀ ਸਿਰਫ ਇੱਕ ਲੜਕੀ ਸੀ, ਬਾਲ ਕੌਰ। ਅੱਛਾ ਜੀ, ਹਾਂਜੀ, ਬਾਲ ਕੌਰ, ਉਹ ਸਾਡੇ ਘਰ ਆਉਂਦੀ ਰਹੀ ਹੈ ਅੱਛਾ ਜੀ, ਪਾਰਟੀ ਇਸ ਤੋਂ ਮਗਰੋਂ ਵੀ ਸਾਡੇ ਘਰ ਆਉਂਦੀ ਰਹੀ ਹੈ। ਉਹ ਸਾਡਾ ਉਹਦਾ ਬੜਾ ਉਹਨਾਂ ਦਾ ਤਾਲੁਕ ਸੀ। ਅੱਛਾ, ਉਹਦੇ ਇੱਕੋ ਹੀ ਸਨ ਬੇਜੀ ਸਾਡੇ ਬਾਲ ਕੌਰ, ਉਹ ਇੱਕੋ ਹੀ ਇਕੱਲੇ ਹੀ ਸੀਗੇ। ਹਾਂ, ਇਕੱਲੀ, ਹਾਂਜੀ, ਉਹਨਾਂ ਦਾ ਕੋਈ ਬੱਚਾ ਨਹੀਂ ਸੀ। ਨਾ ਬੱਚਾ ਸੀ, ਇੱਕ ਧੀ ਹੈ ਸੀ। ਹਾਂਜੀ, ਹਾਂ, ਉਹਦੇ ਤੇ ਇੱਕ ਬੱਚਾ ਪੈਦਾ ਹੋਇਆ ਸੀ, ਹਾਂਜੀ, ਤੇ ਉਹ ਵੀ ਉਹ ਦੂਜੇ ਉਹਦੇ ਵਾਰਸਾਂ ਨੇ ਨਾ ਅੱਛਾ ਜੀ, ਉਹ ਖੋਹ ਲਿਆ ਸੀ। ਹਾਂਜੀ, ਉਹ ਫਿਰ ਇਕੱਲੇ ਰਹਿ ਗਏ ਸੀ। ਉਹ ਇਕੱਲੇ ਰਹਿ ਗਏ। ਉਹਨੂੰ ਲੱਭਣ ਵਾਸਤੇ ਉਹ ਪਾਕਿਸਤਾਨ ਚ ਆਉਂਦੀ ਸੀ, ਕਿਉਂ ਉਹਨਾਂ ਨੂੰ ਦੱਸਿਆ ਗਿਆ ਸੀ। ਉਹ ਮੈਨੂੰ ਯਾਦ ਹੈ, ਸਾਡੇ ਬੇਬੇ ਜੀ ਸੀ। ਹਾਂ, ਉਹਨੂੰ ਦੱਸਿਆ ਗਿਆ ਸੀ ਉਹਨਾਂ ਨੂੰ ਕਿ ਉਹ ਬੱਚਾ ਜਿਹੜਾ ਹੈ ਪਾਕਿਸਤਾਨ ਦੇ ਵਿੱਚ ਹੈ। ਅੱਛਾ, ਇੱਥੇ ਫਿਰ ਉਹ ਕਈ ਵਾਰੀ ਆਈ ਹੈ, ਮਿਲੇ ਨਹੀਂ। ਨਹੀਂ ਮਿਲਣਾ ਕਿੱਥੋਂ ਸੀ, ਉਹ ਖਰੇ ਉਹਨਾਂ ਕਿੱਥੇ ਛੱਡਿਆ ਸੀ। ਉਹਨਾਂ ਪਹਿਲਾਂ ਤੇ ਇਹ ਡਰਾਮਾ ਬਣਾਇਆ ਹਾਂਜੀ, ਵੀ ਉਹ ਤੇ ਮਰ ਗਏ ਆਵੇ। ਅੱਛਾ, ਉਹਨਾਂ ਆ ਛੋਟਾ ਸੀ ਨਾ ਅਜੇ, ਅੱਛਾ ਜੀ, ਤੇ ਉਹਨਾਂ ਆਖਿਆ ਵੀ ਮਰ ਗਏ ਆਵੇ। ਉਹਨਾਂ ਆਖਿਆ ਮੈਨੂੰ ਕਬਰ ਵਿਖਾਓ। ਉਹ ਛੋਟੇ ਕਿ ਗਏ ਉਦੋਂ ਉਹਨਾਂ ਨੂੰ ਉਧਰ? ਨਹੀਂ, ਅੱਛਾ, ਪਹਿਲੇ ਉਹਨਾਂ ਦੇ ਕੋਲ ਸੀ। ਅੱਛਾ, ਇਹ ਤੇ ਮਗਰੋਂ ਇੱਥੋਂ ਗਏ ਸਨ ਫੈਸਲਾਬਾਦ, ਅੱਛਾ ਜੀ, ਐਵੇਂ ਕਿਸੇ ਕੰਮ ਆਪਣੇ। ਉਹ ਹੈ ਔਰਤ ਸੀ, ਅੱਛਾ, ਉਹ ਮਰਦਾਂ ਤੋਂ ਵੀ ਜ਼ਿਆਦਾ ਉਹ ਬਹੁਤ, ਹਾਂਜੀ, ਬਹੁਤ ਹੁਸ਼ਿਆਰ, ਚਲਾਕ, ਸਰ ਜਾਣੇ। ਜਾਣੇ। ਹਾਂ, ਬਹੁਤ ਦੇਖੀ ਹੋਏ ਨੇ ਉਹਨਾਂ ਦੀ। ਮੈਂ ਹਾਂਜੀ, ਮੈਂ ਬਹੁਤ ਛੋਟੀ ਸੀ ਤੇ ਸਾਡੇ ਬੇਜੀ ਆਪਣੇ ਜਿਹੜੇ ਬਰਾਦਰੀ ਚ ਤਾਏ ਦਿਓਰ ਜੇਠ ਹੁੰਦੇ ਸੀ, ਉਹਨਾਂ ਦੀ ਬੜੀ ਇੱਜ਼ਤ ਨਾਲ ਉਹ ਰਹੇ। ਬਿਲਕੁਲ, ਹਾਂ, ਮਰਨ ਤੱਕ ਉਸ ਤਰ੍ਹਾਂ ਹੀ ਰਹੇ ਨੇ। ਇੱਥੇ ਵੀ ਉਹ ਬਾਅਦ ਚ ਆਉਂਦੇ ਰਹੇ ਨੇ, 5-6 ਵਾਰੀ ਉਹ ਬਾਅਦ ਚ ਆਏ ਨੇ ਇਹੋ ਲੱਭਣ ਵਾਸਤੇ। ਇੱਕ ਤੋਂ ਥਾਂ ਚ ਸਾਕ ਸਲੋਣੀ ਵਾਲਾ ਸੀ, ਉਹਨਾਂ ਦੇ ਕੋਲ ਮੈਂ ਵੀ ਨਾਲ ਉਹਨਾਂ ਦੇ ਜਾਂਦਾ ਰਿਹਾ ਵਾਂ। ਚਲੋ ਹੈ ਤੇ ਮੈਂ ਭਾਵੇਂ ਛੋਟਾ ਜਦੋਂ ਆਏ ਸਨ ਉਦੋਂ 17-18 ਸਾਲ ਦਾ ਮੈਂ ਹੋ ਗਿਆ ਸਾਂ। ਕਿਉਂ ਮੇਰਾ ਇੱਕ ਤਾਏ ਦਾ ਲੜਕਾ ਸੀ, ਉਹਨਾਂ ਨਾਲ ਬੜੇ ਤਾਲੁਕ ਸਨ ਨਾ, ਤੇ ਉਹ ਨਹੀਂ ਸੀ ਜਾਣ ਆਉਣ ਕਿਤੇ, ਉਹਦਾ ਬੜਾ ਮੇਰਾ ਹੈ ਸੀ। ਉਹ ਫਿਰ ਮੈਨੂੰ ਨਾਲ ਲੈ ਕੇ ਤੇ ਉਹ ਗਏ 1-2 ਵਾਰੀ ਉੱਥੇ ਨਾ। ਮੇਰਾ ਲੱਭਣਾ ਕਿੱਥੋਂ ਸੀ। ਤੇ 2 ਭਰਾ ਸਨ, ਉਹ ਬਾਤ ਕਰਦੇ ਹੁੰਦੇ ਸੀ ਬਹੁਤ ਜ਼ਿਆਦਾ ਉਹਨਾਂ ਦਾ। 2 ਭਰਾ ਸਨ। 2 ਭਰਾ ਸਨ। ਤੁਹਾਡਾ ਮਕਾਨ ਉਰਾਂ ਹੈ ਤੇ ਇੱਕ ਮਕਾਨ ਛੱਡ ਕੇ ਨਾਲ ਗੁੱਟ ਤੇ ਜਿਹੜਾ ਉਹ ਉਹਨਾਂ ਦਾ ਸੀ। ਤੇ ਉਹਨਾਂ ਦੇ ਜਿਹੜੇ ਭਗਤ ਸਿੰਘ ਜਿਹੜੇ ਸੀਗੇ, ਉਹਨਾਂ ਦੇ ਅੱਗੋਂ 3 ਬੇਟੇ ਸੀਗੇ, ਤੇ ਜਿਹੜੇ ਦੂਸਰੇ ਫੂਲਾ ਸਿੰਘ ਸੀ ਉਹਨਾਂ ਦਾ ਇੱਕੋ ਬੇਟਾ ਸੀ, ਨਰਮਾ ਸਿੰਘ। ਹਾਂਜੀ, ਇਸ ਤਰ੍ਹਾਂ ਜਿੰਨੇ ਕੁ ਮੇਰੇ ਤਾਏ ਚਾਚੇ ਉਹਨਾਂ ਦੇ ਲੜਕੇ ਜਿਹੜੇ ਨਾ ਉਹ ਸਾਡੇ ਤੋਂ ਅੱਗੇ ਸਨ। ਅੱਛਾ ਜੀ, ਪੜ੍ਹਦੇ ਹੁੰਦੇ ਸਨ ਉਦੋਂ, ਉਹ ਵੀ ਇੱਥੇ ਹਾਈ ਸਕੂਲ ਦੇ ਵਿੱਚ। ਅੱਛਾ ਜੀ, ਅਸੀਂ ਉਦੋਂ ਪਿੱਛੇ ਸਾਂ 6ਵੀਂ ਚ, ਤੇ ਉਹ ਮੇਰੇ ਖਿਆਲ 7ਵੀਂ 8ਵੀਂ ਜੀ ਕੇ ਨਾਮ ਹੀ ਅੱਗੇ ਸਨ ਸਾਡੇ ਤੋਂ ਥੋੜਾ ਜਿਹਾ। ਫੂਲਾ ਸਿੰਘ ਦੇ ਬੇਟੇ ਤੇ ਹੋ ਸਕਦਾ ਉਧਰ ਹੀ ਜਦੋਂ ਬਹੁਤ ਛੋਟੇ ਕਿਤੇ ਹੋਣ, ਕਿਉਂਕਿ ਉੱਥੇ ਜਿਹੜੇ ਮੇਰੇ ਛੋਟੇ ਚਾਚਾ ਜੀ ਉਧਰ ਬੋਰਨ ਹੋਏ। ਨਹੀਂ, ਦੂਜਾ ਉਹਨਾਂ ਦਾ ਜਿਹੜਾ ਭਾਈ ਸੀ ਉਹਦੇ ਲੜਕੇ, ਮੈਨੂੰ ਫਿਰ ਨਾਂ ਸੁਰਿੰਦਰ ਕੀ ਅਸਾਂ ਭੁੱਲ ਗਿਆ ਵੇ ਜੀ, ਰਸਤਾ ਕਰਕੇ। ਨਹੀਂ, ਇਹ ਬਾਪੂ ਫੂਲਾ ਨਰਮਾ ਸਿੰਘ ਦਾ ਚਾਚਾ ਸੀ, ਉਹਨਾਂ ਦੇ ਘਰ ਦੀ ਗੱਲ ਕਰ ਰਹੇ। ਤੇ ਉਹਨਾਂ ਦਾ ਇੱਕ ਬੇਟਾ ਜਿਹੜਾ ਸਿੱਧਾ ਜਿਹਾ ਸੀ ਨਾ, ਹਾਂ, ਮੱਖਣ ਸਿੰਘ, ਉਹ ਇੱਥੇ ਸੀਗੇ, ਜੇ ਉਧਰ ਬੋਰਨ ਹੋਏ ਨੇ। ਬਿਲਕੁਲ, ਉਹਦੀ ਇਹਨਾਂ ਸਿੱਧਾ ਹੋਣ ਦੇ ਬਾਵਜੂਦ ਵੀ ਸ਼ਾਦੀ ਕੀਤੀ ਸੀ। ਹਾਂਜੀ ਕੀਤੀ। ਬਿਲਕੁਲ, ਮੈਨੂੰ ਸੰਭਾਲ ਇਸ ਗੱਲ ਦੀ। ਉਹ ਬੇਟੀ ਸੀ, ਤੁਹਾਡੀ ਯਾਦ ਆ ਬੜੀ ਸੀਗਾ ਮੈਨੂੰ। ਇਹ ਸੀ ਮੈਂ ਤਾਂ ਕਿਸੇ ਨੂੰ ਲੱਭ ਨਹੀਂ ਸਕਦੀ ਕਿਉਂਕਿ ਮੈਨੂੰ ਪਤਾ ਨਹੀਂਗਾ, ਪਰ ਮੈਂ ਆਪਦੇ ਦਾਸ ਕੇ ਪਰਿਵਾਰ ਦੇ ਕਿਸੇ ਚੀਜ਼ ਨੂੰ ਦੇਖਣਾ ਚਾਹੁੰਦੀ ਸੀ ਜੋ ਮੇਰੀ ਆਦਤ ਸੀਗੀ। ਤੇ ਮੈਂ ਮੇਰਾ ਦਿਲ ਚ ਸੀਗਾ ਵੀ ਮੈਂ ਕੁਝ ਵੇਖ ਕੇ ਜਾਵਾਂ। ਪਾਕਿਸਤਾਨ ਆਈਆਂ ਹੁਣ ਪਤਾ ਨਹੀਂ ਫਿਰ ਮੈਨੂੰ ਟਾਈਮ ਮਿਲਣਾ ਜਾਂ ਨਹੀਂ। ਮੈਨੂੰ ਜ਼ਿਆਦਾ ਨਹੀਂ ਸੀ ਪਤਾ, ਮੈਨੂੰ ਥੋੜਾ ਜਿਹਾ ਬਾਪੂ ਜੀ ਹੋਰਾਂ ਦੇ ਨਾਵਾਂ ਦਾ ਪਤਾ
ਸੀ ਤੇ ਚਾਚਾ ਜੀ ਆਪਣੇ ਜਿਹੜੇ ਬਖਸ਼ੀਸ਼ ਸਿੰਘ ਦੇ ਬੇਟੇ ਮੇਰੇ ਛੋਟੇ ਦਾਦਾ ਜੀ ਉਹਨਾਂ ਦੇ ਬੱਚਿਆਂ ਦਾ ਤੇ ਜਿਵੇਂ ਆਪਣੇ ਫਾਦਰ ਤੇ ਚਾਚੇ ਤਾਇਆਂ ਦਾ ਪਤਾ ਸੀਗਾ ਪਤਾ ਸੀ ਤੇ ਜਿਹੜੀਆਂ ਮੈਂ ਦੂਸਰੀਆਂ ਤੁਹਾਨੂੰ ਦੱਸ ਰਹੀਆਂ ਪਿੰਡ ਵਿੱਚ ਜਿਹੜੇ ਉਹ ਵੀ ਸਾਡੇ ਚਾਚੇ ਤਾਏ ਨੇ, ਮੈਨੂੰ ਉਹਨਾਂ ਦਾ ਪਤਾ ਸੀਗਾ। ਮੈਂ ਕਿ ਕਿਸੇ ਨੂੰ ਵੀ ਕੋਈ ਜਾਣਦਾ ਹੋਵੇ ਨਾ, ਇਹ ਮੈਨੂੰ ਲੱਗਿਆ ਕਿ ਮੈਨੂੰ ਕੋਈ ਨਾ ਕੋਈ ਆਪਣੇ ਸਾਡੇ ਪਿੰਡ ਦਾ ਕੋਈ ਮਿਲ ਜਾਏਗਾ ਤੇ ਮੈਨੂੰ ਪਤਾ ਲੱਗੇਗਾ। ਜਿਹੜੇ ਲੋਕ ਸ਼ਹੀਦ ਹੋਏ ਸੀਗੇ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਵਿੱਚ, ਹਾਂਜੀ, ਉਹ ਤੁਹਾਡੇ ਪਿੰਡ ਦੇ ਇੱਕ ਇਹਨਾਂ ਦਾ ਨਾਂ ਹੀ ਜਿੰਦਾ ਸੀ, ਦਲੀਪ ਸਿੰਘ। ਦਲੀਪ ਸਿੰਘ ਦਾ ਇਹਨਾਂ ਦਾ ਸੀ ਜਿੰਦਾ। ਬਰਿਆਮ ਸਿੰਘ ਕਹਿ ਰਹੇ ਸੀ। ਹਾਂ, ਉਹ ਸ਼ਾਇਦ ਨਹੀਂ, ਉਹ ਇੱਥੇ ਬਰਿਆਮ, ਉਹ ਇੱਥੇ ਦੇ ਨਹੀਂ, ਅੱਛਾ, ਇੱਥੇ ਦਾ ਉਹ ਦਲੀਪ ਸਿੰਘ ਸਾਡੇ ਸੀ। ਦਲੀਪ ਸਿੰਘ ਹੀ ਸੀ ਇਕੱਲੇ ਮੇਰੇ ਜਿਹੜੇ ਬਾਪੂ ਜੀ ਸੀ ਹਾਂ, ਪਾਪਾ ਜੀ ਮੇਰੇ ਦਾਦਾ ਜੀ ਦੇ ਹਾਂ, ਤਾਰਾ ਨਾਲ ਹੀ ਪਰਾਂ ਉੱਥੇ ਇੱਥੇ ਘਰ ਸੀ ਹੁੰਦਾ। ਹਾਂ, ਤਾਂ ਅਸੀਂ ਉਹ ਜੰਡ ਵੇਖ ਕੇ ਆਏ ਸਾਂ ਬਕਾਇਦਾ, ਉੱਥੇ ਗਏ ਆ। 47 ਤੋਂ ਪਹਿਲੇ ਨਹੀਂ, ਮਗਰੋਂ ਜਦੋਂ ਮੈਂ ਕਿਹਾ ਜਦੋਂ ਹਿੰਦੁਸਤਾਨ ਚੋਂ ਆਏ ਨੇ ਨਾ, ਉਹ ਤੋਂ ਉਹਨਾਂ ਸਾਨੂੰ ਚਿੱਠੀਆਂ ਪਾਈਆਂ ਹਨ। ਅੱਛਾ, ਜਦੋਂ 47 ਤੋਂ ਪਹਿਲੇ ਜਦੋਂ ਸ਼ਹਾਦਤ ਉਹਨਾਂ ਦੀ ਹੋਈ, ਠੀਕ ਹੈ, ਜ਼ਾਹਰ ਹੈ ਤੁਸੀਂ ਉਸ ਵੇਲੇ ਤੇ ਨਹੀਂ, ਮੈਨੂੰ ਨਹੀਂ ਸੰਭਾਲ। ਲੇਕਿਨ ਉਸ ਤੋਂ ਬਾਅਦ ਕਦੀ ਇੱਥੇ ਉਹਨਾਂ ਦੀ ਯਾਦ ਦੇ ਵਿੱਚ ਹੁੰਦਾ ਸੀਗਾ? ਉਹਨਾਂ ਦੀ ਯਾਦ 'ਚ ਬੜਾ ਕੁਝ ਹੁੰਦਾ ਸੀ ਇੱਥੇ। ਇੱਕ ਤੇ ਤੁਸੀਂ ਸਾਲ ਦੇ ਸਾਲ ਗੁਰਪੁਰਬ ਕੱਢ ਦਿੰਦੇ ਸਨ, ਵੀ ਹਰ ਸਾਲ ਉਹਨਾਂ ਦੇ ਨਾਂ ਤੇ ਸ਼ਹੀਦੀ ਦਿਨ ਮਨਾਇਆ ਜਾਂਦਾ। ਬਿਲਕੁਲ ਮਨਾਇਆ ਜਾਂਦਾ। ਪਿੰਡ ਦੇ ਬਾਹਰ ਮੋੜ ਦੇ ਉੱਤੇ ਉਹਨਾਂ ਦੀ ਬੜੀ ਵੱਡੀ ਫੋਟੋ ਦਲੀਪ ਲੱਗੀ ਹੈ। ਹਾਂ, ਨਾਲ ਜੰਡ ਲਿਖਿਆ ਹੋਇਆ ਤੇ ਬੂਟਾ ਉਸੇ ਤਰ੍ਹਾਂ ਦਾ ਲਾਇਆ। ਤੇ ਉਹਨਾਂ ਦੀ ਇੱਕੋ ਬੇਟੀ ਸੀ ਸਾਡੇ ਭੂਆ ਜੀ ਜਿਹੜੇ ਸੀ, ਤੇ ਉਹਨਾਂ ਦੇ ਉਹ ਡੈਥ ਹੋ ਗਈ। ਹੁਣ ਉਹਨਾਂ ਦੀ ਇੱਕੋ ਹੀ ਬੇਟੀ ਸੀ ਸਾਡੇ ਭੂਆ ਜੀ ਦੀ। ਤਾਂ ਉਹਨਾਂ ਦੇ 4 ਬੇਟੇ ਨੇ, ਜਿਨ੍ਹਾਂ ਚੋਂ 3 ਹੈਗੇ ਨੇ ਅਜੇ, ਤੇ ਬੇਟੀਆਂ ਨੇ 3-4। ਇੱਕ ਸ਼ਾਮ ਸਿੰਘ ਅਟਾਰੀ ਵਾਲੇ ਜਿਹੜੇ ਨੇ ਅੰਮ੍ਰਿਤਸਰ ਜਿਹੜੇ ਉਹ ਵਿਆਹੇ ਹੋਏ ਨੇ ਬੇਟੀ, ਤੇ ਉਹ ਵੀ ਆਪਣੇ ਨਾਨਾ ਹੀ ਦਾ ਕਰਕੇ ਨਾਂ ਨਾਲ ਜਾਣੇ ਜਾਂਦੇ।